ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 2 ਜੁਲਾਈ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਰੱਬ। ਸੁਨਹਿਰੀ ਮਤਨ ਇਸਤਸਨਾ। ਸੁਣ ਐ ਇਸਰਾਈਲ, ਖੁਦਾਵੰਦ ਸਾਡਾ ਰੱਬ ਇੱਕ ਹੀ ਰੱਬ ਹੈ। ਜਵਾਬੀ ਪੜ੍ਹਾਈ। ਇਸਤਸਨਾ ਖਰੂਜ। ਤੂੰ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਾਨ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਮੁਹੱਬਤ ਕਰ, ਤੇ ਇਹ ਗੱਲਾਂ ਜਿਨ੍ਹਾਂ ਦਾ ਹੁਕਮ ਮੈਂ ਅੱਜ ਤੈਨੂੰ ਦੇਣਾ ਵਾਂ ਤੇਰੇ ਦਿਲ ਉੱਤੇ ਨਕਸ਼ ਰਹਿਣ, ਤੇ ਤੂੰ ਉਹਨਾਂ ਨੂੰ ਆਪਣੀ ਔਲਾਦ ਦੇ ਜ਼ੇਨ ਨਸ਼ੀਨ ਕਰੀ, ਤੇ ਘਰ ਬੈਠਣ ਤੇ ਰਾਹ ਟੁਰਨ ਤੇ ਲੰਮੇ ਪੈਣ ਤੇ ਉੱਠਣ ਵੇਲੇ ਇਹਨਾਂ ਦਾ ਜ਼ਿਕਰ ਕਰੀ, ਤੇ ਤੂੰ ਹੁਸ਼ਿਆਰ ਰਵੀਂ। ਇੰਜ ਨਾ ਹੋਵੇ ਭਈ ਤੂੰ ਖੁਦਾਵੰਦ ਨੂੰ, ਜਿਹੜਾ ਤੈਨੂੰ ਮਿਸਰ ਦੇਸ਼ ਯਾਨੀ ਗੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ, ਭੁੱਲ ਜਾਵੇਂ। ਤੁਸੀਂ ਹੋਰ ਮਬੂਦਾਂ ਦੀ ਯਾਨੀ ਉਹਨਾਂ ਕੌਮਾਂ ਦੇ ਮਬੂਦਾਂ ਦੀ ਜਿਹੜੀਆਂ ਤੁਹਾਡੇ ਆਲੇ ਦੁਆਲੇ ਰਹਿੰਦੀਆਂ ਨੇ ਪੈਰਵੀ ਨਾ ਕਰਨਾ। ਤੂੰ ਜਾਣ ਪਛਾਣੀ ਨਾਲ ਖੁਦਾਵੰਦ ਆਪਣੇ ਰੱਬ ਦੇ ਹੁਕਮਾਂ ਤੇ ਸ਼ਹਾਦਤਾਂ ਤੇ ਆਇਨ ਨੂੰ ਜਿਹੜੇ ਉਹਨੇ ਤੈਨੂੰ ਆਖੇ ਨੇ ਮੰਨੀ, ਤੇ ਤੂੰ ਉਹੀ ਕਰੀ ਜਿਹੜਾ ਖੁਦਾਵੰਦ ਦੀ ਨਜ਼ਰ ਵਿੱਚ ਠੀਕ ਤੇ ਚੰਗਾ ਏ, ਤਾਂ ਜੋ ਤੇਰਾ ਭਲਾ ਹੋਵੇ, ਤੇ ਜਿਹੜੇ ਚੰਗੇ ਮੁਲਕ ਦੇ ਬਾਰੇ ਖੁਦਾਵੰਦ ਨੇ ਤੇਰੇ ਪਿਓ ਦਾਦੇ ਨਾਲ ਕਸਮ ਖਾਧੀ, ਤੂੰ ਉਸ ਮੁਲਕ ਵਿੱਚ ਦਾਖਲ ਹੋ ਕੇ ਉਹਦੇ ਉੱਤੇ ਕਬਜ਼ਾ ਕਰ ਸਕੇ। ਖੁਦਾਵੰਦ ਤੇਰਾ ਰੱਬ, ਜਿਹੜਾ ਤੈਨੂੰ ਮਿਸਰ ਦੇਸ਼ ਤੋਂ ਗੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ, ਮੈਂ ਵਾਂ। ਮੇਰੇ ਅੱਗੇ ਤੂੰ ਗੈਰ ਮਬੂਦਾਂ ਨੂੰ ਨਾ ਮੰਨੀ। ਦਰਸੀਵਾਜ਼ ਬਾਈਬਲ ਵਿੱਚੋਂ ਕਰੰਥੀਓ। ਜਿੱਥੇ ਕਿਤੇ ਖੁਦਾਵੰਦ ਦਾ ਰੂਹ ਏ ਉੱਥੇ ਆਜ਼ਾਦੀ ਏ। ਜ਼ਬੂਰ। ਐ ਰੱਬਾ, ਮੈਨੂੰ ਆਪਣੇ ਆਇਨ ਦੀ ਰਾਹ ਦੱਸ, ਤੇ ਮੈਂ ਅਖੀਰ ਤੀਕਰ ਉਹਦੇ ਉੱਤੇ ਟੁਰਾਂਗਾ। ਮੈਨੂੰ ਅਕਲ ਦੇ, ਤੇ ਮੈਂ ਤੇਰੀ ਸ਼ਰੀਅਤ ਉੱਤੇ ਟੁਰਾਂਗਾ, ਬਲਕਿ ਮੈਂ ਪੂਰੇ ਦਿਲ ਨਾਲ ਉਹਨੂੰ ਮੰਨਾਂਗਾ। ਮੈਨੂੰ ਆਪਣੇ ਫਰਮਾਨ ਦੀ ਰਾਹ ਉੱਤੇ ਚਲਾ, ਕਿਉਂ ਜੇ ਇਹਦੇ ਵਿੱਚ ਮੇਰੀ ਖੁਸ਼ੀ ਏ। ਮੇਰੇ ਦਿਲ ਨੂੰ ਆਪਣੀਆਂ ਸ਼ਹਾਦਤਾਂ ਵੱਲ ਲਿਆ, ਨਾ ਕਿ ਲਾਲਚ ਵੱਲ। ਇਸ ਲਈ ਮੈਂ ਹਮੇਸ਼ਾ ਤੀਕਰ ਤੇਰੀ ਸ਼ਰੀਅਤ ਨੂੰ ਮੰਨਦਾ ਰਵਾਂਗਾ, ਤੇ ਮੈਂ ਆਜ਼ਾਦੀ ਨਾਲ ਚੱਲਾਂਗਾ, ਕਿਉਂ ਜੇ ਮੈਂ ਤੇਰੇ ਕਾਨੂੰਨਾਂ ਦਾ ਤਲਬ ਰਿਹਾ ਵਾਂ। ਖਰੂਜ। ਤੇ ਮੂਸਾ ਆਪਣੇ ਸਹੁਰੇ ਦੀਆਂ, ਜਿਹੜਾ ਮਿਦਿਆਨ ਦਾ ਕਾਹਿਨ ਸੀ, ਭੇਡ ਬੱਕਰੀਆਂ ਚਾਰਦਾ ਸੀ, ਤੇ ਉਹ ਭੇਡ ਬੱਕਰੀਆਂ ਨੂੰ ਹਨਕਾਉਂਦਾ ਹੋਇਆ ਉਹਨਾਂ ਨੂੰ ਬੀਆਬਾਨ ਦੇ ਪਰਲੇ ਪਾਸਿਓਂ ਰੱਬ ਦੇ ਪਹਾੜ ਦੇ ਨੇੜੇ ਲੈ ਆਇਆ। ਤੇ ਖੁਦਾਵੰਦ ਦਾ ਇੱਕ ਫਰਿਸ਼ਤਾ ਝਾੜੀ ਵਿੱਚੋਂ ਅੱਗ ਦੇ ਚੰਗਿਆੜੇ ਵਿੱਚ ਉਹਦੇ ਉੱਤੇ ਜ਼ਾਹਰ ਹੋਇਆ। ਉਹਨੇ ਧਿਆਨ ਕੀਤਾ ਤੇ ਕੀ ਵੇਖਦਾ ਏ ਭਈ ਇੱਕ ਝਾੜੀ ਵਿੱਚ ਅੱਗ ਲੱਗੀ ਹੋਈ ਏ, ਪਰ ਉਹ ਝਾੜੀ ਸੜਦੀ ਨਹੀਂ। ਫਿਰ ਮੂਸਾ ਨੇ ਆਖਿਆ ਭਈ ਮੈਂ ਹੁਣ ਜ਼ਰਾ ਉੱਧਰ ਜਾ ਕੇ ਇਸ ਮੰਜ਼ਰ ਨੂੰ ਵੇਖਾਂ ਭਈ ਇਹ ਝਾੜੀ ਕਿਉਂ ਨਹੀਂ ਸੜਦੀ। ਜਦੋਂ ਖੁਦਾਵੰਦ ਨੇ ਵੇਖਿਆ ਭਈ ਉਹ ਵੇਖਣ ਲਈ ਕਤਰਾ ਕੇ ਆ ਰਿਹਾ ਏ, ਤੇ ਰੱਬ ਨੇ ਉਹਨੂੰ ਝਾੜੀ ਵਿੱਚੋਂ ਆਵਾਜ਼ ਦਿੱਤੀ ਤੇ ਆਖਿਆ, ਐ ਮੂਸਾ, ਐ ਮੂਸਾ। ਉਹਨੇ ਆਖਿਆ, ਮੈਂ ਹਾਜ਼ਰ ਵਾਂ। ਫਿਰ ਉਹਨੇ ਆਖਿਆ, ਇੱਧਰ ਕੋਲ ਨਾ ਆ, ਆਪਣੇ ਪੈਰਾਂ ਤੋਂ ਜੁੱਤੀ ਲਾ, ਕਿਉਂ ਜੇ ਜਿਹੜੀ ਥਾਂ ਤੇ ਤੂੰ ਖਲੋਤਾ ਏ ਉਹ ਪਾਕ ਧਰਤੀ ਏ। ਫਿਰ ਉਹਨੇ ਆਖਿਆ, ਮੈਂ ਤੇਰੇ ਪਿਓ ਦਾਦੇ ਦਾ ਰੱਬ ਯਾਨੀ ਇਬਰਾਹਿਮ ਦਾ ਰੱਬ ਤੇ ਯਾਕੂਬ ਦਾ ਰੱਬ ਤੇ ਇਸਹਾਕ ਦਾ ਰੱਬ ਵਾਂ। ਮੂਸਾ ਨੇ ਆਪਣਾ ਮੂੰਹ ਲੁਕੋਇਆ, ਕਿਉਂ ਜੇ ਉਹ ਰੱਬ ਉੱਤੇ ਨਜ਼ਰ ਕਰਨ ਤੋਂ ਡਰਦਾ ਸੀ। ਤੇ ਖੁਦਾਵੰਦ ਨੇ ਆਖਿਆ, ਮੈਂ ਆਪਣੇ ਲੋਕਾਂ ਦੀਆਂ ਤਕਲੀਫਾਂ ਜਿਹੜੇ ਮਿਸਰ ਵਿੱਚ ਨੇ ਖੂਬ ਵੇਖੀਆਂ ਨੇ, ਤੇ ਉਹਨਾਂ ਦੀ ਫਰਿਆਦ ਜਿਹੜੀ ਬੇਗਾਰ ਲੈਣ ਵਾਲਿਆਂ ਦੇ ਪਾਰੋਂ ਏ ਸੁਣੀ, ਤੇ ਮੈਂ ਉਹਨਾਂ ਦੇ ਦੁੱਖਾਂ ਨੂੰ ਜਾਣਦਾ ਵਾਂ। ਤੇ ਮੈਂ ਉਤਰਿਆ ਵਾਂ ਭਈ ਉਹਨਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਵਾਂ, ਤੇ ਉਸ ਦੇਸ਼ ਵਿੱਚੋਂ ਕੱਢ ਕੇ ਉਹਨਾਂ ਨੂੰ ਇੱਕ ਚੰਗੇ ਤੇ ਖੁੱਲ੍ਹੇ ਦੇਸ਼ ਵਿੱਚ ਅਪੜਾਵਾਂ, ਜਿੱਥੇ ਦੁੱਧ ਤੇ ਸ਼ਹਿਦ ਵਗਦਾ ਏ। ਮੂਸਾ ਨੇ ਰੱਬ ਨੂੰ ਆਖਿਆ, ਮੈਂ ਕੌਣ ਹੁੰਨਾ ਜਿਹੜਾ ਫਰਾਊਨ ਦੇ ਕੋਲ ਜਾਵਾਂ ਤੇ ਬਨੀ ਇਸਰਾਈਲ ਨੂੰ ਮਿਸਰ ਵਿੱਚੋਂ ਕੱਢ ਲਿਆਵਾਂ। ਉਹਨੇ ਆਖਿਆ, ਮੈਂ ਜ਼ਰੂਰ ਤੇਰੇ ਨਾਲ ਰਵਾਂਗਾ, ਤੇ ਇਹਦਾ ਭਈ ਮੈਂ ਤੈਨੂੰ ਘੱਲਿਆ ਏ ਤੇਰੇ ਲਈ ਇਹ ਨਿਸ਼ਾਨ ਹੋਵੇਗਾ ਭਈ ਜਦ ਤੂੰ ਉਹਨਾਂ ਲੋਕਾਂ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਵੇਂਗਾ, ਤੇ ਤੁਸੀਂ ਇਸ ਪਹਾੜ ਉੱਤੇ ਖੁਦਾਵੰਦ ਦੀ ਇਬਾਦਤ ਕਰੋਗੇ। ਜਦ ਮੈਂ ਬਨੀ ਇਸਰਾਈਲ ਦੇ ਕੋਲ ਜਾ ਕੇ ਉਹਨਾਂ ਨੂੰ ਆਖਾਂਗਾ ਭਈ ਤੁਹਾਡੇ ਪਿਓ ਦਾਦੇ ਦੇ ਰੱਬ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਏ,
ਤੇ ਉਹ ਮੈਨੂੰ ਆਖਣ ਵੀ ਉਹਦਾ ਨਾਂ ਕੀ ਏ ਤੇ ਮੈਂ ਉਹਨਾਂ ਨੂੰ ਕੀ ਦੱਸਾਂ। ਰੱਬ ਨੇ ਮੂਸਾ ਨੂੰ ਆਖਿਆ, ਜੋ ਮੈਂ ਹਾਂ ਸੋ ਮੈਂ ਹਾਂ। ਇਸ ਲਈ ਤੂੰ ਬਣੀ ਇਸਰਾਏਲ ਨੂੰ ਇੰਝ ਆਖੀ ਵੀ ਮੈਂ ਜੋ ਹਾਂ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਏ। ਖਰੂਜ। ਤਦ ਮੂਸਾ ਨੇ ਖੁਦਾਵੰਦ ਨੂੰ ਆਖਿਆ, ਐ ਖੁਦਾਵੰਦ, ਮੈਂ ਫਸੀਹ ਨਹੀਂ, ਨਾ ਤੇ ਪਹਿਲੇ ਹੀ ਸੀ ਤੇ ਨਾ ਜਦ ਤੂੰ ਆਪਣੇ ਬੰਦੇ ਨਾਲ ਕਲਾਮ ਕੀਤਾ, ਬਲਕਿ ਰੁਕ ਰੁਕ ਕੇ ਬੋਲਦਾ ਵਾਂ ਤੇ ਮੇਰੀ ਜ਼ੁਬਾਨ ਕੁੰਦ ਏ। ਤਦ ਖੁਦਾਵੰਦ ਨੇ ਉਹਨੂੰ ਆਖਿਆ, ਭਈ ਬੰਦੇ ਦਾ ਮੂੰਹ ਕਿੰਨੇ ਬਣਾਇਆ ਏ ਤੇ ਕੌਣ ਗੂੰਗਾ ਜਾਂ ਬੋਲਾ ਜਾਂ ਸਜਾਖਾ ਜਾਂ ਅੰਨਾ ਕਰਦਾ ਏ? ਕੀ ਮੈਂ ਇੱਕ ਜਿਹੜਾ ਖੁਦਾਵੰਦ ਵਾਂ ਇਹ ਨਹੀਂ ਕਰਦਾ? ਇਸ ਲਈ ਹੁਣ ਤੂੰ ਜਾ ਤੇ ਮੈਂ ਤੇਰੀ ਜ਼ੁਬਾਨ ਦਾ ਜ਼ਿੰਮਾ ਲੈਣਾ ਵਾਂ ਤੇ ਤੈਨੂੰ ਸਿਖਾਉਂਦਾ ਰਵਾਂਗਾ ਭਈ ਤੂੰ ਕੀ ਆਖ। ਤੇ ਖੁਦਾਵੰਦ ਨੇ ਹਾਰੂਨ ਨੂੰ ਆਖਿਆ ਭਈ ਬੀਆਬਾਨ ਵਿੱਚ ਜਾ ਕੇ ਮੂਸਾ ਨੂੰ ਮਿਲ। ਤੇ ਮੂਸਾ ਨੇ ਹਾਰੂਨ ਨੂੰ ਦੱਸਿਆ ਭਈ ਰੱਬ ਨੇ ਕੀ ਗੱਲਾਂ ਉਹਨੂੰ ਆਖ ਕੇ ਘੱਲਿਆ ਤੇ ਕਿਹੜੇ ਮੁਅਜਜ਼ੇ ਵਿਖਾਉਣ ਦਾ ਉਹਨੂੰ ਹੁਕਮ ਦਿੱਤਾ ਏ। ਤਦ ਮੂਸਾ ਤੇ ਹਾਰੂਨ ਨੇ ਜਾ ਕੇ ਬਣੀ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਇੱਕ ਥਾਂ ਤੇ ਇਕੱਠਾ ਕੀਤਾ ਤੇ ਹਾਰੂਨ ਨੇ ਸਾਰੀਆਂ ਗੱਲਾਂ ਜਿਹੜੀਆਂ ਖੁਦਾਵੰਦ ਨੇ ਮੂਸਾ ਨੂੰ ਆਖੀਆਂ ਸੀ ਉਹਨਾਂ ਨੂੰ ਦੱਸੀਆਂ ਤੇ ਲੋਕਾਂ ਦੇ ਸਾਹਮਣੇ ਮੁਅਜਜ਼ੇ ਕੀਤੇ। ਤਦ ਲੋਕਾਂ ਨੇ ਉਹਨਾਂ ਦਾ ਯਕੀਨ ਕੀਤਾ ਤੇ ਇਹ ਸੁਣ ਕੇ ਭਈ ਖੁਦਾਵੰਦ ਨੇ ਬਣੀ ਇਸਰਾਏਲ ਦੀ ਖਬਰ ਲਈ ਤੇ ਉਹਨਾਂ ਦੇ ਦੁੱਖਾਂ ਤੇ ਨਜ਼ਰ ਕੀਤੀ, ਉਹਨਾਂ ਨੇ ਆਪਣੇ ਸਰ ਝੁਕਾ ਕੇ ਸਜਦਾ ਕੀਤਾ। ਖਰੂਜ। ਇਹਦੇ ਬਾਅਦੋਂ ਮੂਸਾ ਤੇ ਹਾਰੂਨ ਨੇ ਜਾ ਕੇ ਫਰਾਊਨ ਨੂੰ ਆਖਿਆ ਭਈ ਖੁਦਾਵੰਦ ਇਸਰਾਏਲ ਦਾ ਰੱਬ ਇੰਝ ਆਖਦਾ ਏ ਭਈ ਮੇਰੇ ਲੋਕਾਂ ਨੂੰ ਜਾਣ ਦੇ। ਜ਼ਬੂਰ। ਖੁਦਾਵੰਦ ਦੀ ਵਡਿਆਈ ਕਰੋ, ਖੁਦਾਵੰਦ ਦਾ ਸ਼ੁਕਰ ਕਰੋ, ਕਿਉਂ ਜੇ ਉਹ ਚੰਗਾ ਏ ਤੇ ਉਹਦੀ ਸ਼ਫਕਤ ਹਮੇਸ਼ਾ ਦੀ ਏ। ਕੌਣ ਖੁਦਾਵੰਦ ਦੀ ਕੁਦਰਤ ਦੇ ਕੰਮਾਂ ਨੂੰ ਬਿਆਨ ਕਰ ਸਕਦਾ ਏ ਜਾਂ ਉਹਦੀ ਪੂਰੀ ਸਤਾਇਸ਼ ਸੁਣਾ ਸਕਦਾ ਏ? ਸਾਡੇ ਪਿਓ ਦਾਦੇ ਮਿਸਰ ਵਿੱਚ ਤੇਰੇ ਅਜੀਬ ਕੰਮਾਂ ਨੂੰ ਨਾ ਸਮਝੇ, ਉਹਨਾਂ ਨੇ ਤੇਰੀ ਸ਼ਫਕਤ ਦੀ ਕਸਰਤ ਨੂੰ ਯਾਦ ਨਾ ਕੀਤਾ, ਬਲਕਿ ਸਮੁੰਦਰ ਉੱਤੇ ਯਾਨੀ ਬਹਿਰੇ ਕੁਲਜ਼ਮ ਉੱਤੇ ਬਾਗੀ ਹੋ ਗਏ। ਫਿਰ ਵੀ ਉਹਨੇ ਉਹਨਾਂ ਨੂੰ ਆਪਣੇ ਨਾਂ ਦੀ ਖਾਤਰ ਬਚਾਇਆ ਤਾਂ ਜੋ ਆਪਣੀ ਕੁਦਰਤ ਜ਼ਾਹਰ ਕਰੇ। ਉਹਨੇ ਬਹਿਰੇ ਕੁਲਜ਼ਮ ਨੂੰ ਝਿੜਕਿਆ ਤੇ ਉਹ ਸੁੱਕ ਗਿਆ। ਉਹਨਾਂ ਨੂੰ ਗਹਿਰਾਓ ਵਿੱਚੋਂ ਇੰਜ ਕੱਢ ਕੇ ਲੈ ਗਿਆ ਜਿਵੇਂ ਬੀਆਬਾਨ ਵਿੱਚੋਂ, ਤੇ ਉਹਨੇ ਉਹਨਾਂ ਨੂੰ ਵੈਰ ਰੱਖਣ ਵਾਲੇ ਦੇ ਹੱਥੋਂ ਬਚਾਇਆ ਤੇ ਵੈਰੀ ਦੇ ਹੱਥੋਂ ਛੁਡਾਇਆ। ਖੁਦਾਵੰਦ ਇਸਰਾਏਲ ਦਾ ਰੱਬ ਅਜ਼ਲ ਤੋਂ ਅਬਦ ਤੀਕਰ ਧੰਨ ਹੋਵੇ। ਤੇ ਸਾਰੀ ਕੌਮ ਆਖੇ ਆਮੀਨ। ਖੁਦਾਵੰਦ ਦੀ ਵਡਿਆਈ ਕਰੋ। ਲੂਕਾ। ਫਿਰ ਯਿਸੂ ਰੂਹ ਦੀ ਕੁਵਤ ਨਾਲ ਭਰਿਆ ਹੋਇਆ ਗਲੀਲ ਨੂੰ ਮੁੜਿਆ ਤੇ ਸਾਰੇ ਪਾਸੇ ਉਹਦੀ ਸ਼ੋਹਰਤ ਫੈਲ ਗਈ ਤੇ ਉਹ ਉਹਨਾਂ ਦੇ ਇਬਾਦਤਖਾਨੇ ਵਿੱਚ ਤਾਲੀਮ ਦਿੰਦਾ ਰਿਹਾ ਤੇ ਸਾਰੇ ਉਹਦੀ ਵਡਿਆਈ ਕਰਦੇ ਰਹੇ। ਤੇ ਯਸਾਇਆ ਨਬੀ ਦੀ ਕਿਤਾਬ ਉਹਨੂੰ ਦਿੱਤੀ ਗਈ ਤੇ ਕਿਤਾਬ ਖੋਲ ਕੇ ਉਹਨੇ ਉਹ ਮੁਕਾਮ ਕੱਢਿਆ ਜਿੱਥੇ ਲਿਖਿਆ ਸੀ ਭਈ ਖੁਦਾਵੰਦ ਦਾ ਰੂਹ ਮੇਰੇ ਉੱਤੇ ਹੈ, ਇਸ ਲਈ ਵੀ ਉਹਨੇ ਮੈਨੂੰ ਗਰੀਬਾਂ ਨੂੰ ਖੁਸ਼ਖਬਰੀ ਦੇਣ ਲਈ ਮਸਾ ਕੀਤਾ। ਉਹਨੇ ਮੈਨੂੰ ਘੱਲਿਆ ਏ ਵੀ ਕੈਦੀਆਂ ਨੂੰ ਰਿਹਾਈ ਤੇ ਅੰਨ੍ਹਿਆਂ ਨੂੰ ਬਿਨਾਈ ਪਾਉਣ ਦੀ ਖਬਰ ਸੁਣਾਵਾਂ, ਕੁਚਲੇ ਹੋਇਆਂ ਨੂੰ ਆਜ਼ਾਦ ਕਰਾਂ ਤੇ ਖੁਦਾਵੰਦ ਦੇ ਸਾਲੇ ਮਕਬੂਲ ਦੀ ਮਨਾਦੀ ਕਰਾਂ। ਫਿਰ ਉਹ ਕਿਤਾਬ ਬੰਦ ਕਰਕੇ ਤੇ ਖਾਦਮ ਨੂੰ ਵਾਪਸ ਦੇ ਕੇ ਬੈਠ ਗਿਆ ਤੇ ਜਿੰਨੇ ਇਬਾਦਤਖਾਨੇ ਵਿੱਚ ਸੀ ਸਾਰਿਆਂ ਦੀਆਂ ਅੱਖੀਆਂ ਉਹਦੇ ਉੱਤੇ ਲੱਗੀਆਂ ਹੋਈਆਂ ਸੀ। ਉਹ ਉਹਨਾਂ ਨੂੰ ਆਖਣ ਲੱਗਿਆ ਭਈ ਅੱਜ ਇਹ ਨਵਿਸ਼ਤਾ ਤੁਹਾਡੇ ਸਾਹਮਣੇ ਪੂਰਾ ਹੋਇਆ। ਗਲੀਤੀਓਂ। ਮਸੀਹ ਨੇ ਸਾਨੂੰ ਆਜ਼ਾਦ ਰਹਿਣ ਲਈ ਆਜ਼ਾਦ ਕੀਤਾ ਏ, ਇਸ ਲਈ ਕਾਇਮ ਰਹੋ ਤੇ ਦੁਬਾਰਾ ਗੁਲਾਮੀ ਦੇ ਜੂਏ ਵਿੱਚ ਨਾ ਜਿੱਤੋ। ਐ ਭਰਾਵੋ, ਤੁਸੀਂ ਆਜ਼ਾਦੀ ਲਈ ਸੱਦੇ ਗਏ ਹੋ, ਪਰ ਇੰਜ ਨਾ ਹੋਵੇ ਭਈ ਉਹ ਆਜ਼ਾਦੀ ਬਦਨੀ ਗੱਲਾਂ ਦਾ ਮੌਕਾ ਬਣੇ, ਬਲਕਿ ਪਿਆਰ ਦੀ ਰਾਹ ਨਾਲ ਇੱਕ ਦੂਜੇ ਦੀ ਸੇਵਾ ਕਰੋ। ਰੋਮੀਓ। ਇਸ ਲਈ ਵੀ ਜਿੰਨੇ ਰੱਬ ਦੀ ਰੂਹ ਦੀ ਹਦਾਇਤ ਨਾਲ ਟੁਰਦੇ ਨੇ ਉਹ ਹੀ ਰੱਬ ਦੇ ਪੁੱਤਰ ਨੇ। ਕਿਉਂ ਜੇ ਤੁਹਾਨੂੰ ਗੁਲਾਮੀ ਦੀ ਰੂਹ ਨਹੀਂ ਮਿਲੀ ਜਿਹਦੇ ਨਾਲ ਫਿਰ ਡਰ ਪੈਦਾ ਹੋਵੇ, ਬਲਕਿ ਲੈ ਪਾਲਕ ਹੋਣ ਦੀ ਰੂਹ ਮਿਲੀ ਏ ਜਿਹਦੇ ਨਾਲ ਅਸੀਂ ਅੱਬਾ ਯਾਨੀ ਐ ਬਾਪ ਆਖ ਕੇ ਪੁਕਾਰਦੇ ਹਾਂ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਇੱਥੇ ਸਿਰਫ ਇੱਕ ਮੈਂ ਜਾਂ ਅਸੀਂ ਹਾਂ, ਸਿਰਫ ਇੱਕ ਇਲਾਹੀ ਅਸੂਲ ਜਾਂ ਸਿਆਣ ਏ ਜਿਹੜੀ ਸਾਰੇ ਵਜੂਦ ਰੱਖਣ ਵਾਲੇ ਮਰਦ ਤੇ ਔਰਤਾਂ ਉੱਤੇ ਹੁਕਮਰਾਨੀ ਕਰਦੀ ਏ, ਜਿਹੜੀ ਆਪਣੇ ਇਨਫਰਾਦੀ ਕਰਤਾਰ ਵਿੱਚ ਹਮੇਸ਼ਾ ਉਂਝ ਹੀ ਰਹਿੰਦੀ ਏ। ਫਿਰ ਵੀ ਉਹ ਸਿਰਫ ਇੱਕ ਅਸੂਲ ਦੇ ਹੇਠਾਂ ਹੁੰਦੇ ਨੇ।
ਖੁਦਾਵੰਦ ਅਬਰਾਨੀ ਵਿੱਚ ਇਹ ਇਸਤਲਾਹ ਕਦੀ-ਕਦੀ ਇੱਕ ਖਿਤਾਬ ਦੇ ਤੌਰ ਤੇ ਵਰਤੀ ਜਾਂਦੀ ਏ, ਜਿਹਦੇ ਵਿੱਚ ਕਿਸੇ ਮਾਲਕ ਜਾਂ ਹਾਕਮ ਦੇ ਹਵਾਲੇ ਨਾਲ ਕਮਤਰੀ ਦਾ ਅਹਿਸਾਸ ਪਾਇਆ ਜਾਂਦਾ ਏ। ਇਹਦੇ ਇਲਾਹੀ ਮਾਨਿਆਂ ਵਿੱਚ ਬਰਤਰ ਹਾਕਮ ਏ। ਇਨਸਾਨ ਰੱਬ ਯਾਨੀ ਰੂਹ ਦਾ ਮੁਆਵਨ ਏ, ਹੋਰ ਕਿਸੇ ਦਾ ਨਹੀਂ। ਰੱਬ ਦਾ ਹੋਣਾ ਲਾਮਤਨਾ ਹੀ ਆਜ਼ਾਦੀ, ਹਮਾਂਗੀ ਤੇ ਬਹੁਤ ਜ਼ਿਆਦਾ ਸਕੂਨ ਦਾ ਹੋਣਾ ਏ। ਜਿੱਥੇ ਕਿਤੇ ਰੱਬ ਦਾ ਰੂਹ ਏ, ਉੱਥੇ ਆਜ਼ਾਦੀ ਏ। ਯੂਅਰ ਦੇ ਆਰਚ ਕਾਹਨ ਵਾਂਗਰ ਪਾਕ ਤਰੀਨ ਥਾਂ ਵਿੱਚ ਦਾਖਲ ਹੋਣ ਲਈ ਇਨਸਾਨ ਆਜ਼ਾਦ ਏ, ਯਾਨੀ ਰੱਬ ਦੀ ਸਲਤਨਤ ਵਿੱਚ। ਲਾਫਾਨੀ ਸਿਆਨੂ ਜਿਹੜੀ ਸਾਰਿਆਂ ਉੱਤੇ ਹੁਕਮਰਾਨੀ ਕਰਦੀ ਏ, ਬਦਨੀ ਸਲਤਨਤ ਇਹਦੇ ਨਾਲ-ਨਾਲ ਰੂਹਾਨੀ ਵਿੱਚ ਵੀ ਸਭ ਤੋਂ ਆਲਾ ਮੰਨਿਆ ਜਾਣਾ ਚਾਹੀਦਾ ਹੈ। ਰੱਬ ਨੇ ਇਨਸਾਨ ਨੂੰ ਨਾਗਜ਼ੀਰ ਹੱਕ ਨਾਲ ਨਵਾਜ਼ਿਆ ਹੈ, ਜਿਨ੍ਹਾਂ ਵਿੱਚ ਖੁਦਮੁਖਤਾਰੀ, ਸਮਝਦਾਰੀ ਤੇ ਜ਼ਮੀਰ ਸ਼ਾਮਲ ਨੇ। ਇਨਸਾਨ ਬਸ ਉਦੋਂ ਹੀ ਠੀਕ ਤੌਰ ਤੇ ਖੁਦਮੁਖਤਾਰ ਰਹਿੰਦਾ ਹੈ ਜਦ ਉਹ ਪੂਰੀ ਤਰ੍ਹਾਂ ਆਪਣੇ ਖਾਲਕ, ਇਲਾਹੀ ਸੱਚਾਈ ਤੇ ਪਿਆਰ ਦੇ ਇਖਤਿਆਰ ਵਿੱਚ ਰਹਿੰਦਾ ਹੈ ਤੇ ਹਦਾਇਤ ਪਾਉਂਦਾ ਹੈ। ਇਨਸਾਨ ਦੇ ਹੱਕ ਉੱਤੇ ਉਦੋਂ ਹਮਲਾ ਹੁੰਦਾ ਹੈ ਜਦ ਇਲਾਹੀ ਤਰਤੀਬ ਵਿੱਚ ਮੁਦਾਖਲਤ ਹੁੰਦੀ ਏ ਤੇ ਇਸ ਜੁਰਮ ਦੇ ਪਾਰੋਂ ਜ਼ੇਨੀ ਤੌਰ ਤੇ ਖਲਲ ਪਾਉਣ ਵਾਲਾ ਇਲਾਹੀ ਸਜ਼ਾ ਆਪਣੇ ਉੱਤੇ ਲੈ ਲੈਂਦਾ ਹੈ। ਮਸ਼ਰਕੀ ਸਲਤਨਤਾਂ ਤੇ ਕੌਮਾਂ ਦੇਵਤਾ ਦੇ ਬਾਰੇ ਉੱਥੇ ਗਾਲਬ ਗਲਤ ਫਹਿਮੀਆਂ ਲਈ ਆਪਣੀ ਝੂਠੀ ਹਕੂਮਤ ਦੇ ਕਰਜ਼ਦਾਰ ਨੇ। ਜ਼ੁਲਮ, ਅਦਮ ਬਰਦਾਸ਼ਤ ਤੇ ਖੂਨਰੇਜ਼ੀ ਜਿੱਥੇ ਕਿਤੇ ਵੀ ਪਾਈ ਜਾਂਦੇ ਨੇ, ਇਹ ਇਸ ਅਕੀਦੇ ਤੋਂ ਜਨਮ ਲੈਂਦੇ ਨੇ ਭਈ ਫਾਨੀ ਸ਼ਖਸੀਅਤ ਜਜ਼ਬੇ ਤੇ ਤਹਿਰੀਕ ਦੇ ਸਾਂਚੇ ਉੱਤੇ ਹੀ ਲਾਮਤਨਾਹੀ ਬਣਿਆ ਹੈ। ਗੈਰ ਕੌਮ ਵਾਲਿਆਂ ਦੀ ਪ੍ਰਸਤਸ਼ ਪੂਰੇ ਜ਼ੋਰ ਨਾਲ ਸ਼ੁਰੂ ਹੋ ਗਈ, ਪਰ ਸੀਨਾ ਦੀ ਪਹਾੜੀ ਦੀ ਸ਼ਰੀਅਤ ਨੇ ਦਾਊਦ ਦੇ ਗੀਤ ਵਾਲੇ ਖਿਆਲ ਨੂੰ ਤਰੱਕੀ ਦਿੱਤੀ। ਮੂਸਾ ਨੇ ਮਾਦੇ ਦੀ ਬਜਾਏ ਰੂਹ ਵਿੱਚ ਰੱਬ ਦੀ ਪ੍ਰਸਤਸ਼ ਵੱਲ ਕੌਮ ਨੂੰ ਲਾਇਆ ਤੇ ਲਫਾਨੀ ਸਿਆਨ ਵੱਲੋਂ ਹਸਤੀ ਦੀਆਂ ਵੱਡੀਆਂ ਇਨਸਾਨੀ ਸਲਾਹੀਅਤਾਂ ਦੇ ਬਖਸ਼ੇ ਜਾਣ ਨੂੰ ਦੱਸਿਆ। ਸੱਚਾਈ ਆਜ਼ਾਦੀ ਦੇ ਅਨਸਰ ਪੈਦਾ ਕਰਦੀ ਏ। ਇਹਦੇ ਝੰਡੇ ਉੱਤੇ ਰੂਹ ਦਾ ਇਲਹਾਮੀ ਨਾਰਾ ਗੁਲਾਮੀ ਮੁੱਕ ਗਈ ਏ ਲਿਖਿਆ ਹੋਇਆ ਏ। ਰੱਬ ਦੀ ਕੁਦਰਤ ਕੈਦੀਆਂ ਲਈ ਆਜ਼ਾਦੀ ਲਿਆਉਂਦੀ ਏ। ਕੋਈ ਤਾਕਤ ਇਲਾਹੀ ਮੁਹੱਬਤ ਦਾ ਮੁਕਾਬਲਾ ਨਹੀਂ ਕਰ ਸਕਦੀ। ਉਹ ਕਿਹੜੀ ਫਰਜ਼ ਕੀਤੀ ਗਈ ਤਾਕਤ ਏ ਜਿਹੜੀ ਆਪਣੇ ਆਪ ਨੂੰ ਰੱਬ ਦੇ ਖਿਲਾਫ ਖੜਾ ਕਰਦੀ ਏ? ਇਹ ਕਿੱਥੋਂ ਆਉਂਦੀ ਏ? ਉਹ ਕਿਹੜੀ ਸ਼ੈ ਏ ਜਿਹੜੀ ਇਨਸਾਨ ਨੂੰ ਲੋਹੇ ਦੀਆਂ ਬੇੜੀਆਂ ਦੇ ਨਾਲ ਪਾਪ, ਮੌਤ ਤੇ ਬਿਮਾਰੀ ਨਾਲ ਬੰਨਿਆ ਰੱਖਦੀ ਏ? ਜੋ ਕੁਝ ਵੀ ਇਨਸਾਨ ਨੂੰ ਗੁਲਾਮ ਬਣਾਉਂਦਾ ਏ, ਉਹ ਇਲਾਹੀ ਹੁਕਮਰਾਨ ਦਾ ਮੁਖਾਲਫ ਏ। ਸੱਚਾਈ ਇਨਸਾਨ ਨੂੰ ਆਜ਼ਾਦ ਕਰਦੀ ਏ। ਸਾਡੇ ਦੇਸ਼ ਦੀ ਤਾਰੀਖ ਬਾਕੀ ਤਾਰੀਖ ਵਾਂਗਰ ਸਿਆਨ ਦੀ ਤਾਕਤ ਬਿਆਨ ਕਰਦੀ ਏ ਤੇ ਇਨਸਾਨੀ ਕੁਵਤ ਨੂੰ ਠੀਕ ਸੋਚ ਵਿੱਚ ਮੁਜੱਸਮ ਹੋਣ ਨਾਲ ਮੁਤਨਾਸਬ ਜ਼ਾਹਰ ਕਰਦੀ ਏ। ਇਲਾਹੀ ਇਨਸਾਫ ਦੀ ਤਾਕਤ ਦਾ ਦਮ ਭਰਦਿਆਂ ਹੋਏ ਕੁਝ ਲਾਫਾਨੀ ਜੁਮਲੇ ਆਮਰਾਂ ਦੀਆਂ ਬੇੜੀਆਂ ਨੂੰ ਤੋੜਨ ਤੇ ਕੋੜੇ ਮਾਰਨ ਵਾਲੀ ਟਿਕਟਕੀ ਤੇ ਗੁਲਾਮਾਂ ਵਾਲੀ ਮੰਡੀ ਨੂੰ ਮੁਕਾਉਣ ਦੀ ਤਾਕਤ ਰੱਖਦੇ ਨੇ। ਪਰ ਨਾ ਤੇ ਲਹੂ ਵਿੱਚ ਜ਼ੁਲਮ ਘੱਟ ਹੋਇਆ ਤੇ ਨਾ ਹੀ ਤੋਪ ਦੇ ਮੂੰਹ ਵਿੱਚੋਂ ਆਜ਼ਾਦੀ ਦਾ ਸਾਹ ਨਿਕਲਿਆ। ਪਿਆਰ ਆਜ਼ਾਦ ਕਰਨ ਵਾਲਾ ਹੈ। ਫਾਨੀ ਸਿਆਨ ਵਿੱਚ ਜੰਮਣ ਵਾਲੇ ਤੇ ਹਮੇਸ਼ਾ ਜ਼ੁਲਮ ਦੀਆਂ ਨਵੀਆਂ ਸੂਰਤਾਂ ਵਿੱਚ ਪਨਪਣ ਵਾਲੇ ਮੁਹੱਜ਼ਬ ਰੁਝਾਨਾਂ ਨੂੰ ਇਲਾਹੀ ਸਿਆਨ ਦੇ ਅਮਲ ਦੇ ਰਾਹੀਂ ਮੁੱਢੋਂ ਪੱਟ ਕੇ ਸੁੱਟਣਾ ਚਾਹੀਦਾ ਹੈ। ਹਰ ਖਿੱਤੇ ਤੇ ਨਸਲ ਦੇ ਬੰਦੇ ਤੇ ਬੁੱਢੀਆਂ ਹੱਲੇ ਵੀ ਮਾਦੀ ਫਹਿਮ ਦੀ ਕੈਦ ਵਿੱਚ ਨੇ ਤੇ ਇਹਦੇ ਤੋਂ ਅਣਜਾਣ ਨੇ ਭਈ ਆਪਣੀ ਆਜ਼ਾਦੀ ਕਿਵੇਂ ਪਾਈਏ। ਅਫਰੀਕਾ ਦੇ ਗੁਲਾਮ ਵੱਲੋਂ ਰੱਬ ਦੀ ਆਵਾਜ਼ ਅੱਜ ਵੀ ਸਾਡੀ ਧਰਤੀ ਵਿੱਚ ਗੂੰਜਦੀ ਏ, ਜਦ ਇਸ ਨਵੀਂ ਤਹਿਰੀਕ ਦੇ ਕਾਸਦ ਦੀ ਆਵਾਜ਼ ਸੰਸਾਰ ਦੀ ਆਜ਼ਾਦੀ ਦੇ ਬੁਨਿਆਦੀ ਸੁਰ ਵਾਂਗਰ ਸੁਣੀ। ਰੱਬ ਦੇ ਪੁੱਤਰ ਦੇ ਤੌਰ ਤੇ ਇਨਸਾਨ ਦੇ ਹਕੂਕ ਦੀ ਪੂਰੀ ਮਨਜ਼ੂਰੀ ਤਲਬ ਕਰਦਿਆਂ ਹੋਏ, ਇਹ ਮੁਤਾਲਬਾ ਰੱਖਦਿਆਂ ਹੋਏ ਭਈ ਪਾਪ, ਬਿਮਾਰੀ ਤੇ ਮੌਤ ਦੀਆਂ ਕੜੀਆਂ ਇਨਸਾਨੀ ਸਿਆਨ ਤੋਂ ਸਖਤ ਹੋਣ ਤੇ ਇਹਦੀ ਆਜ਼ਾਦੀ ਦਿੱਤੀ ਜਾਵੇ। ਇਨਸਾਨੀ ਜੰਗ ਦੇ ਰਾਹੀਂ ਨਹੀਂ, ਲਹੂ ਤੇ ਖੰਜਰ ਨਾਲ ਨਹੀਂ, ਬਲਕਿ ਮਸੀਹ ਦੀ ਇਲਾਹੀ ਸਾਇੰਸ ਦੇ ਰਾਹੀਂ। ਰੱਬ ਨੇ ਇਨਸਾਨੀ ਹਕੂਕ ਦੀ ਇੱਕ ਉੱਚੀ ਥਾਂ ਬਣਾ ਕੇ ਰੱਖੀ ਏ ਤੇ ਇਹਨੂੰ ਉਹਨੇ ਇਲਾਹੀ ਦਾਅਵਿਆਂ ਉੱਤੇ ਬਣਾਇਆ ਹੈ। ਇਹ ਦਾਅਵੇ ਇਸ਼ਾਰਿਆਂ ਜਾਂ ਅਕੀਦਿਆਂ ਦੇ ਰਾਹੀਂ ਨਹੀਂ ਬਣਾਏ ਗਏ, ਬਲਕਿ ਧਰਤੀ ਉੱਤੇ ਉਹਨਾਂ ਬੰਦਿਆਂ ਨਾਲ ਜਿਨ੍ਹਾਂ ਤੋਂ ਰਾਜ਼ੀ ਹੋਵੇ ਸੁਲ੍ਹਾ ਦੇ ਇਜ਼ਹਾਰ ਨਾਲ। ਇਨਸਾਨੀ ਅਸੂਲ, ਨਜ਼ਰੀਆ ਪ੍ਰਸਤੀ ਵਾਲੀ ਇਲਾਹੀਆਤ, ਮਾਦੀ ਦਵਾਈ ਤੇ ਸਿਹਤ ਦੇ ਅਸੂਲ, ਇਮਾਨ ਤੇ ਰੂਹਾਨੀ ਸਮਝ ਨੂੰ ਬੇੜੀ ਪਾਉਂਦੇ ਨੇ। ਇਲਾਹੀ ਸਾਇੰਸ ਇਹਨਾਂ ਬੇੜੀਆਂ ਨੂੰ ਚੂਰਾ-ਚੂਰਾ ਤੋੜ ਦਿੰਦੀ ਏ ਤੇ ਇਨਸਾਨ ਦਾ ਆਪਣੇ ਖਾਲਕ ਦੇ ਨਾਲ ਬਗੈਰ ਕਿਸੇ ਦੀ ਸ਼ਰਾਕਤ ਦੇ ਤਾਬਿਆਦਾਰੀ ਦਾ ਜਮਾਂਦਰੂ ਹੱਕ ਆਪਣੇ ਆਪ ਨੂੰ ਪੱਕਾ ਕਰ ਲੈਂਦਾ ਹੈ।
ਇਲਾਹੀ ਸਿਆਣ ਦੇ ਕਾਨੂੰਨ ਨੂੰ ਇਨਸਾਨ ਦੀ ਕੈਦ ਨੂੰ ਖਤਮ ਕਰਨਾ ਚਾਹੀਦਾ ਹੈ, ਨਹੀਂ ਤੇ ਇਨਸਾਨ ਦੇ ਗੈਰ ਮੁਨਫਕ ਹਕੂਕ ਤੋਂ ਲਾਇਲਮੀ ਤੇ ਨਾ ਉਮੀਦ ਗੁਲਾਮੀ ਦੀ ਮਹਿਕੂਮੀ ਨੂੰ ਜਾਰੀ ਰੱਖੇਗਾ। ਕਿਉਂ ਜੇ ਕੁਝ ਅਵਾਮੀ ਉਸਤਾਦ ਇਲਾਹੀ ਤਾਕਤ ਨਾਲ ਲਾਇਲਮੀ ਦੀ ਇਜਾਜ਼ਤ ਦਿੰਦੇ ਨੇ, ਯਾਨੀ ਅਜਿਹੀ ਲਾਇਲਮੀ ਜਿਹੜੀ ਇਨਸਾਨ ਦੀ ਗੁਲਾਮੀ ਦੇ ਦੁੱਖਾਂ ਦੇ ਤਸਲਸਲ ਦੀ ਨਿਉ ਹੈ। ਇਨਸਾਨ ਦੀਆਂ ਅਸਲੀਅਤਾਂ ਨੂੰ ਸਮਝਦਿਆਂ ਹੋਏ ਅਸੀਂ ਸਾਰੇ ਜ਼ੁਲਮਾਂ ਦੀ ਤਬਾਹੀ ਦੇ ਬਾਰੇ ਪੇਸ਼ਬੀਨੀ ਕਰਨ ਵਿੱਚ ਨਾਕਾਮ ਨਹੀਂ ਹੋ ਸਕਦੇ। ਗੁਲਾਮੀ ਇਨਸਾਨ ਦੀ ਜਾਇਜ਼ ਹਾਲਤ ਨਹੀਂ ਹੈ। ਰੱਬ ਨੇ ਇਨਸਾਨ ਨੂੰ ਜੰਮਿਆ, ਪੌਲੁਸ ਨੇ ਆਖਿਆ, ਮੈਂ ਆਜ਼ਾਦ ਜੰਮਿਆ। ਸਾਰੇ ਇਨਸਾਨਾਂ ਨੂੰ ਆਜ਼ਾਦ ਹੋਣਾ ਚਾਹੀਦਾ ਹੈ। ਜਿੱਥੇ ਕਿਤੇ ਖੁਦਾਵੰਦ ਦਾ ਰੂਹ ਹੈ, ਉੱਥੇ ਆਜ਼ਾਦੀ ਹੈ। ਮੁਹੱਬਤ ਤੇ ਸੱਚਾਈ ਆਜ਼ਾਦ ਕਰਦੇ ਨੇ, ਪਰ ਬਦੀ ਤੇ ਗਲਤੀ ਗੁਲਾਮੀ ਵੱਲ ਲੈ ਜਾਂਦੇ ਨੇ। ਕ੍ਰਿਸਚਨ ਸਾਇੰਸ ਆਜ਼ਾਦ ਨੂੰ ਉੱਚਾ ਕਰਦੀ ਤੇ ਚੀਕਦੀ ਏ, ਭਈ ਮੇਰੇ ਮਗਰ ਟੁਰੋ, ਬਿਮਾਰੀ, ਪਾਪ ਤੇ ਮੌਤ ਦੇ ਬੰਧਨਾਂ ਤੋਂ ਬਚੋ। ਯਿਸੂ ਨੇ ਰਾਸਤਾ ਸਿੱਧਾ ਕੀਤਾ ਏ। ਜੱਗ ਦੇ ਵਾਸੀਓ, ਰੱਬ ਦੇ ਬੱਚਿਆਂ ਦੀ ਜਲਾਲੀ ਆਜ਼ਾਦੀ ਨੂੰ ਕਬੂਲ ਕਰੋ ਤੇ ਆਜ਼ਾਦ ਹੋਵੋ। ਇਹ ਤੁਹਾਡਾ ਇਲਾਹੀ ਹੱਕ ਏ। ਮਾਦੀ ਹਿੱਸ ਦੇ ਵਹਿਮ ਨੇ, ਨਾ ਕਿ ਇਲਾਹੀ ਕਾਨੂੰਨ ਨੇ, ਤੁਹਾਨੂੰ ਬੰਨਿਆ ਹੋਇਆ ਏ, ਤੁਹਾਡੇ ਆਜ਼ਾਦ ਹਿੱਸਿਆਂ ਨੂੰ ਜਕੜਿਆ ਹੋਇਆ ਏ, ਤੁਹਾਡੀ ਸਲਾਹੀਅਤਾਂ ਨੂੰ ਫੜ ਕੇ ਰੱਖਿਆ ਏ, ਤੁਹਾਡੇ ਜਿਸਮ ਨੂੰ ਮਾੜਾ ਕੀਤਾ ਹੋਇਆ ਏ ਤੇ ਤੁਹਾਡੀ ਹਸਤੀ ਵਾਲੀ ਤਖਤੀ ਨੂੰ ਖਰਾਬ ਕਰਕੇ ਰੱਖਿਆ ਏ। ਇਨਸਾਨ ਇੱਕ ਦਿਨ ਕਾਦਰ ਮੁਤਲਕ ਰੱਬ ਦੇ ਨਾਮ ਉੱਤੇ ਆਪਣੀ ਆਜ਼ਾਦੀ ਦਾ ਦਾਅਵਾ ਕਰਨਗੇ। ਮੇਰੇ ਹਜ਼ੂਰ ਤੂੰ ਗੈਰ ਮਬੂਦਾਂ ਨੂੰ ਨਾ ਮੰਨੀ। ਖਰੂਜ 20 ਬਾਬ 3 ਆਇਤ। ਪਹਿਲਾ ਹੁਕਮ ਮੇਰੀ ਪਸੰਦ ਦੀ ਇਬਾਰਤ ਏ। ਇਹ ਕ੍ਰਿਸਚਨ ਸਾਇੰਸ ਨੂੰ ਜ਼ਾਹਿਰ ਕਰਦੀ ਏ। ਇਹ ਰੱਬ, ਰੂਹ, ਸਿਆਣ ਦੀ ਤਸਲੀਸ ਦੀ ਸਮਝ ਦਿੰਦੀ ਏ। ਇਹ ਦੱਸਦੀ ਏ ਭਈ ਇਨਸਾਨ ਰੱਬ, ਅਬਦੀ ਚੰਗਿਆਈ ਦੇ ਇਲਾਵਾ ਕਿਸੇ ਦੂਜੀ ਰੂਹ ਜਾਂ ਸਿਆਣ ਨੂੰ ਨਹੀਂ ਮੰਨੇਗਾ, ਤੇ ਇਹ ਭਈ ਸਾਰੇ ਇਨਸਾਨ ਇੱਕ ਸਿਆਣ ਨੂੰ ਮੰਨਣ। ਪਹਿਲੇ ਹੁਕਮ ਦਾ ਇਲਾਹੀ ਅਸੂਲ ਹਸਤੀ ਦੀ ਸਾਇੰਸ ਉੱਤੇ ਨਿਉ ਰੱਖਦਾ ਏ, ਜਿਹਦੇ ਪਾਰੋਂ ਇਨਸਾਨ ਤੰਦਰੁਸਤੀ, ਪਾਕੀਜ਼ਗੀ ਤੇ ਅਬਦੀ ਹਯਾਤੀ ਨੂੰ ਜ਼ਾਹਿਰ ਕਰਦਾ ਏ। ਇਹ ਕਲਾਮਤਨਾਹੀ ਰੱਬ ਯਾਨੀ ਚੰਗਿਆਈ ਇਨਸਾਨ ਤੇ ਕੌਮਾਂ ਨੂੰ ਇਕੱਠਾ ਕਰਦਾ ਏ, ਇਨਸਾਨਾਂ ਵਿੱਚ ਭਰਾਬੰਦੀ ਬਣਾਉਂਦਾ ਏ, ਲੜਾਈ ਝਗੜੇ ਮੁਕਾਉਂਦਾ ਏ। ਇਸ ਕਲਾਮ ਨੂੰ ਪੂਰਾ ਕਰਦਾ ਏ ਭਈ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਪਿਆਰ ਕਰ। ਬਗੈਰ ਕੌਮਾਂ ਤੇ ਮਸੀਹੀ ਬੁੱਤ ਪ੍ਰਸਤਾਂ ਨੂੰ ਤੇ ਜੋ ਕੁਝ ਵੀ ਮਾਸ਼ਰਤੀ, ਸ਼ਹਿਰੀ ਜੁਰਮ ਦੇ ਬਾਰੇ ਸਿਆਸੀ ਤੇ ਮਜ਼ਹਬੀ ਹਲਕਿਆਂ ਵਿੱਚ ਗਲਤ ਹੋ ਰਿਹਾ ਏ, ਉਹਨੂੰ ਫਨਾਹ ਕਰਦਾ ਏ, ਜਿਨਸਾਂ ਨੂੰ ਬਰਾਬਰ ਕਰਦਾ ਏ, ਇਨਸਾਨ ਉੱਤੇ ਕੀਤੀ ਹੋਈ ਲਾਨਤ ਨੂੰ ਮੁਕਾ ਦਿੰਦਾ ਏ, ਤੇ ਅਜਿਹੇ ਕਿਸੇ ਨੂੰ ਵੀ ਨਹੀਂ ਛੱਡਦਾ ਜਿਹੜਾ ਪਾਪ ਕਰਦਾ ਹੋਵੇ ਤੇ ਦੁੱਖ ਸਵੇ, ਸਜ਼ਾ ਪਾਵੇ ਜਾਂ ਨੇਸਤ ਹੋ ਜਾਵੇ। ਹੁਣ ਮੈਂ ਬੀਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।